ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਸਰਕਾਰ ਦੀ ਕਾਰਵਾਈ ਦਾ ਅੰਤਰਰਾਸ਼ਟਰੀ ਪੱਧਰ ਤੇ ਵਿਰੋਧ। ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਆਏ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ। ਕੌਮੀ ਇਨਸਾਫ ਮੋਰਚੇ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਹੋਣ ਲੱਗ ਪਿਆ ਹੈ। ਅੱਜ ਤੀਜੇ ਦਿਨ ਵੀ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਦਾ ਦਾਅਵਾ ਕਰ ਰਹੀ ਹੈ। ਉਧਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੰਜਾਬ ਤੋਂ ਕਿਤੇ ਬਾਹਰ ਲਿਜਾਣ ਦੀ ਯੋਜਨਾ ਹੈ। ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਵੀ ਇਹੀ ਦਾਅਵਾ ਕਰ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਉੱਤੇ ਦੋਸ਼ ਲਗਾਇਆ ਹੈ ਕਿ ਪੁਲਿਸ ਜਾਣਬੁੱਝ ਕੇ ਸਥਿਤੀ ਸਪਸ਼ਟ ਨਹੀਂ ਕਰ ਰਹੀ। ਇਸੇ ਦੇ ਚੱਲਦੇ ਲੰਡਨ ਵਿਚਲੇ ਹਾਈ ਕਮਿਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਖਿਲਾਫ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਕੀਤੇ ਗਏ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਦਾਖਲ ਹੋ ਗਏ ਅਤੇ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਕੇ ਨਿਸ਼ਾਨ ਸਾਹਿਬ ਚਲਾ ਦਿੱਤਾ ਗਿਆ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਗਈਆਂ ਹਨ। ਇਸ ਘਟਨਾ ਦੇ ਸਬੰਧ ਵਿੱਚ ਭਾਰਤ ਸਰਕਾਰ ਨੇ ਦਿੱਲੀ ਵਿੱਚ ਬ੍ਰਿਟੇਨ ਦੇ ਸੀਨੀਅਰ ਕੂਟਨੀਤਿਕ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ। Indian government, Indian government, Madras, Indian government, Madras. पुलिस ने गिरफ्तार किया है। उन्होंने एनकाउंटर बनाए जा सकते, झूठे मुकाबले बनाए सकते। जिंदाबाद, 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 जिंदाबाद। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦਾ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਤੇ ਕੀਤੀ ਕਾਰਵਾਈ ਤੇ ਬਿਆਨ ਆਇਆ ਹੈ। ਦਮਦਮੀ ਟਕਸਾਲ ਦੇ ਮੁਖੀ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆ ਖੜੇ ਹਨ। ਉਹਨਾਂ ਨੇ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਾਰੇ ਨੌਜਵਾਨ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ। ਅਮਰੀਕਾ ਤੋਂ ਲੈ ਕੇ ਸਾਰੇ ਮੁਲਕਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੇ ਉੱਤੇ ਜੋ ਜਬਰ ਜ਼ੁਲਮ ਪੰਜਾਬ ਸਰਕਾਰ ਅਤੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ, ਉਸ ਦੇ ਰੋਸ ਵਜੋਂ ਸੰਗਤਾਂ ਥਾਂ ਹਿੰਦੁਸਤਾਨ ਦੀਆਂ ਵੈਸੀਆਂ ਅੱਗੇ ਔਰ ਦਫ਼ਤਰਾਂ ਦੇ ਅੱਗੇ ਮੁਜ਼ਾਹਰੇ ਕਰ ਰਹੀਆਂ। ਮੈਂ ਆਪਣੇ ਵੱਲੋਂ ਵੀ ਸੰਤ ਸਮਾਜ ਵੱਲੋਂ ਵੀ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਨੌਜਵਾਨ, ਜਿਹੜੇ ਸਿੰਘ ਅਤੇ ਖਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਨਸ਼ੇ ਛਡਾਉਣ ਲਈ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ। ਅਸੀਂ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹਾਂ ਕਿ ਜਦੋਂ ਵੀ ਕੋਈ ਕੌਮ ਦਾ ਸੇਵਾਦਾਰ ਜਾਂ ਕੋਈ ਕੌਮ ਦਾ ਆਗੂ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਵੀ ਕਾਰਜ ਕਰਦਾ, ਉਦੋਂ ਸਰਕਾਰਾਂ ਵੱਲੋਂ ਦਮਨ ਦੀ, ਜ਼ਬਰ ਦੀ, ਜ਼ੁਲਮ ਦੀ ਨੀਤੀ ਅਪਣਾਈ ਜਾਂਦੀ ਹੈ। ਇਸ ਨੀਤੀ ਦੇ ਨਾਲ ਅੱਗੇ ਹੀ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਨਫ਼ਰਤ ਪੈਦਾ ਹੋਈ ਹੈ। ਮੈਂ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸਿੰਘ ਨਜਾਇਜ਼ ਫੜ ਕੇ ਉਹਨਾਂ ਦੇ ਉੱਤੇ ਕੇਸ ਪਾਏ ਗਏ ਆ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ ਔਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਜੋ ਜ਼ਬਰ ਜ਼ੁਲਮ ਕੀਤਾ ਜਾ ਰਿਹਾ, ਉਹਨਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਉਸ ਨੂੰ ਤੁਰੰਤ ਰੋਕ ਕੇ ਉਹਨਾਂ ਵੱਲੋਂ ਜੋ ਸਿੱਖੀ ਪ੍ਰਚਾਰ ਲਈ ਵਹੀਰ ਆਰੰਭ ਕੀਤਾ ਹੋਇਆ, ਉਸ ਉੱਤੇ ਲਾਈਆਂ ਹੋਈਆਂ ਪਾਬੰਦੀਆਂ ਨੂੰ ਤੁਰੰਤ ਰੋਕਿਆ ਜਾਏ ਤਾਂ ਕਿ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੇ ਮਨਾਂ ਦੇ ਵਿੱਚ ਜੋ ਰੋਸ ਹੈ ਔਰ ਬਹੁਤ ਵੱਡਾ ਜੋਸ਼ ਹੈ, ਉਹ ਸਿੱਖਾਂ ਦੇ ਮਨਾਂ ਨੂੰ ਸ਼ਾਂਤ ਕੀਤਾ ਜਾ ਸਕੇ। ਅੱਜ ਦੀ ਇਸ ਇਕੱਤਰਤਾ ਵੱਲੋਂ ਵੀ ਮੈਂ ਹੁਣੇ ਮੈਂ ਪੰਜਾਬ ਤੋਂ ਅਮਰੀਕਾ ਸਨ ਫਰਾਂਸਿਸਕੋ ਏਅਰਪੋਰਟ 'ਤੇ ਪਹੁੰਚਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਅਮਰੀਕਾ 'ਚੋਂ, ਕੈਨੇਡਾ 'ਚੋਂ ਸਿੰਘ ਸੰਗਤਾਂ ਵੱਖ-ਵੱਖ ਥਾਵਾਂ ਤੋਂ ਪਹੁੰਚੀਆਂ। ਅੱਜ ਦੀ ਸਮੁੱਚੀ ਸੰਗਤ ਵੱਲੋਂ ਵੀ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾਂਦੀ ਹੈ
ਕਿ ਪੰਜਾਬ ਸਰਕਾਰ, ਹਿੰਦੁਸਤਾਨ ਦੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜੋ ਜਬਰ ਜ਼ੁਲਮ ਕਰ ਰਹੀ ਹੈ ਉਸ ਨੂੰ ਤੁਰੰਤ ਰੋਕਿਆ ਜਾਏ ਔਰ ਇਸ ਨੂੰ ਰੋਕਣ ਦੇ ਨਾਲ ਹੀ ਸਿੱਖਾਂ ਦੀਆਂ ਭਾਵਨਾਵਾਂ ਸ਼ਾਂਤ ਹੋ ਸਕਦੀਆਂ ਹਨ। ਆਸਟ੍ਰੇਲੀਆ ਦੇ ਐਡੀਲੇਡ ਵਿੱਚ ਵਿਸਾਖੀ ਸਮਾਗਮ ਕਰਵਾਇਆ ਗਿਆ ਤੇ ਇਸੇ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ। ਇਸ ਮੌਕੇ ਸਿੱਖ ਆਗੂਆਂ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਨਾ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਕਰਨ ਤੋਂ ਨਾ ਹਟੇ ਤਾਂ ਪੂਰੀ ਦੁਨੀਆ ਦੇ ਸਿੱਖ ਸੜਕਾਂ ਉੱਤੇ ਉਤਰਨਗੇ ਤੇ ਵਿਦੇਸ਼ਾਂ ਵਿੱਚ ਵੀ ਕੌਂਸਲੇਟਾਂ ਘੇਰੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਖਾਲਿਸਤਾਨ ਬਣਨ ਤੋਂ ਡਰ ਹੈ। ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਜਲਦ ਰਿਹਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ। ਇਸ ਮੌਕੇ ਸਿੱਖ ਰਾਜ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਅੰਮ੍ਰਿਤਪਾਲ ਸਿੰਘ ਦੀ ਹਿਮਾਇਤ ਵਿੱਚ 19 ਮਾਰਚ ਨੂੰ ਇਕੱਠ ਰੱਖਿਆ ਗਿਆ ਸੀ। ਇਸ ਇਕੱਠ ਲਈ ਸੱਦਾ ਦਿੰਦੇ ਇੱਕ ਪੋਸਟਰ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਅਤੇ ਲੋਕਾਂ ਨੂੰ ਨਿਊਯਾਰਕ ਵਿੱਚ ਇਕੱਠੇ ਹੋਣ ਦੀ ਅਪੀਲ ਵੀ ਕੀਤੀ ਗਈ ਸੀ। ਵਿਦੇਸ਼ਾਂ ਤੋਂ ਵੀ ਲੀਡਰਾਂ ਦੇ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆਏ ਹਨ। ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਟਵਿੱਟਰ ਉੱਪਰ ਲਿਖਿਆ ਹੈ, ਮੈਂ ਇਸ ਗੱਲ ਨਾਲ ਚਿੰਤਤ ਹਾਂ ਕਿ ਭਾਰਤ ਵਿੱਚ ਸ਼ਹਿਰੀਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸੂਬੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੈ। ਉਹਨਾਂ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਮੈਂ ਜਸਟਿਨ ਟਰੂਡੋ ਅਤੇ ਲਿਬਰਲ ਸਰਕਾਰ ਨੂੰ ਕਹਿੰਦਾ ਹਾਂ ਕਿ ਨਾਗਰਿਕ ਆਜ਼ਾਦੀ ਖਤਮ ਕਰਨ ਅਤੇ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਦੀ ਸੁਰੱਖਿਆ ਬਾਰੇ ਤੁਰੰਤ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਨ। ਕੈਨੇਡਾ ਦੇ ਐਡਮਿੰਟਨ ਮਿਲਵੁੱਡਸ ਤੋਂ ਮੈਂਬਰ ਪਾਰਲੀਮੈਂਟ ਟਿਮ ਓਪਲ ਨੇ ਇੱਕ ਟਵੀਟ ਕਰਕੇ ਲਿਖਿਆ ਕਿ ਮੈਂ ਭਾਰਤ ਦੇ ਸੂਬੇ ਪੰਜਾਬ ਵਿੱਚੋਂ ਆ ਰਹੀਆਂ ਰਿਪੋਰਟਾਂ ਨਾਲ ਕਾਫੀ ਚਿੰਤਤ ਹਾਂ। ਸਰਕਾਰ ਨੇ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹਨ ਅਤੇ ਕੁਝ ਇਲਾਕਿਆਂ ਵਿੱਚ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉੱਪਰ ਪਾਬੰਦੀ ਲਗਾਈ ਗਈ ਹੈ। ਅਸੀਂ ਹਾਲਾਤ ਦਾ ਨੇੜੇ ਤੋਂ ਜਾਇਜ਼ਾ ਲੈ ਰਹੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਮੋਰਚੇ ਵਿੱਚ ਫੁੱਟਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਗਈ ਸਰਕਾਰ ਦੀ ਕਾਰਵਾਈ ਉੱਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਬਾਪੂ ਗੁਰਚਰਨ ਸਿੰਘ ਵੱਲੋਂ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜੀ ਤਰ੍ਹਾਂ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸਰਕਾਰ ਨੇ ਇੱਕ ਬਹੁਤ ਵੱਡੇ ਉਹਨਾਂ ਨੂੰ ਕਸੂਰਵਾਰ ਠਹਿਰਾ ਕੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰਕੇ ਵੀ ਇੱਕ ਖੂੰਖਾਰ ਬੰਦਾ ਹੈ ਉਸ ਤੇ ਆਪਰੇਸ਼ਨ ਕੀਤਾ, ਉਸ ਦੀ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਪੁਰਜ਼ੋਰ ਨਿੰਦਿਆ ਕਰਦੇ ਹਾਂ। ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਵਾਸਤੇ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾ ਰਿਹਾ ਸੀ, ਕੋਈ ਇਲੀਗਲ ਕੰਮ ਨਹੀਂ ਸੀ। ਸੋ ਸਰਕਾਰ ਨੂੰ ਉਹ ਰਾਸ ਨਹੀਂ ਆਉਂਦਾ। ਕੱਲ ਜਿਹੜਾ ਐਕਸ਼ਨ ਕਰਿਆ ਉਹ ਤਿੰਨੇ ਸਰਕਾਰਾਂ ਨੇ, ਪੰਜਾਬ ਸਰਕਾਰ, ਸੈਂਟਰ ਸਰਕਾਰ ਤੇ ਕਾਂਗਰਸ ਵੀ ਉੱਚ ਭਾਈਵਾਲ ਹੈ। ਕਿਉਂਕਿ ਕਾਂਗਰਸ ਵੀ ਹਮੇਸ਼ਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ, ਭਾਵੇਂ ਉਹ ਰਪਨੀਤ ਬਿੱਟੂ ਹੈ, ਭਾਵੇਂ ਉਹ ਦੂਜੇ ਉਹ ਜ਼ਹਿਰ ਉਗਲਦੇ ਰਹੇ। ਸੋ ਉਸ ਕਾਰਵਾਈ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਤੇ ਜਿਹੜਾ ਵੀ ਸੰਗਤਾਂ ਉਹਨਾਂ ਦੀ ਰਿਹਾਈ ਵਾਸਤੇ, ਉਹਨਾਂ ਦੀ ਸਿੰਘਾਂ ਦੀ ਰਿਹਾਈ ਵਾਸਤੇ ਪ੍ਰੋਟੈਸਟ ਕਰ ਰਹੀਆਂ ਪੰਜਾਬ 'ਚ, ਦੇਸ਼ ਵਿਦੇਸ਼ 'ਚ, ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ। ਕਿਉਂਕਿ ਜਿਸ ਤਰ੍ਹਾਂ ਵਿਦੇਸ਼ ਦੀਆਂ ਸੰਗਤਾਂ ਅੱਜ ਭਾਰਤ ਦੀਆਂ ਅੰਬੈਸੀਆਂ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ, ਅਸੀਂ ਉਹਦੀ ਹਮਾਇਤ ਕਰਦੇ ਹਾਂ। ਸੋ ਅੱਗੇ ਤੋਂ ਸਰਕਾਰ ਨੂੰ ਇੱਕ ਵਾਰਨਿੰਗ ਵੀ ਦਿੰਦੇ ਆ ਵੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਉਹਨਾਂ ਦੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਜੇ ਕੋਈ ਲੋੜ ਪੈਂਦੀ ਹੈ ਉਹਨਾਂ ਦੀ ਕਾਨੂੰਨੀ ਪੈਰਵਾਈ ਦੀ, ਉਹ ਕੌਮੀ ਇਨਸਾਫ ਮੋਰਚੇ ਦੀ ਲੀਗਲ ਟੀਮ ਉਸ ਦੀ ਜ਼ਿੰਮੇਵਾਰੀ ਲੈਂਦੀ ਹੈ ਬਈ ਅਸੀਂ ਲੀਗਲ ਤੌਰ ਤੇ ਉਹਨਾਂ ਦੇ ਸਿੰਘਾਂ ਦਾ, ਉਹਨਾਂ ਦਾ ਕੇਸ ਅਸੀਂ ਲੜਾਂਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਆਖਿਆ ਹੈ ਕਿ ਸਰਕਾਰਾਂ ਨੂੰ ਪੰਜਾਬ ਵਿੱਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਕੱਲ੍ਹ ਤੋਂ ਹੀ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਦਾ ਮਾਹੌਲ ਪਾ ਦਿੱਤਾ ਗਿਆ ਹੈ। ਇੰਟਰਨੈਟ ਬੱਸਾਂ ਬੰਦ ਕਰਨਾ, ਧਾਰਾ 144 ਲਾਉਣਾ, ਇਸ ਨਾਲ ਲੋਕਾਂ ਨੂੰ ਪੁਰਾਣੇ ਸਮੇਂ ਚੇਤੇ ਆ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਹੈ। ਜੇਕਰ ਕਿਸੇ ਨੂੰ ਗ੍ਰਿਫਤਾਰ ਕਰਨਾ ਵੀ ਹੋਵੇ ਤਾਂ ਉਸ ਨੂੰ ਇੱਕ ਢੰਗ ਤਰੀਕੇ ਨਾਲ ਗ੍ਰਿਫਤਾਰ ਕੀਤੇ ਜਾਣਾ ਚਾਹੀਦਾ ਹੈ। ਪਰ ਜਿਸ ਤਰ੍ਹਾਂ ਨਾਲ ਅੱਜ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਹ ਕੋਈ ਚੰਗੀ ਗੱਲ ਨਹੀਂ ਹੈ। ਸਾਡੇ ਇੱਥੇ ਪੰਜਾਬ ਦੇ ਪੁਲਿਸ ਰੂਲਸ ਵੀ ਆ ਤੇ ਹਾਈ ਕੋਰਟ ਦੇ ਸਮੇਂ-ਸਮੇਂ ਅਨੁਸਾਰ ਅਥਾਰਟੀਆਂ ਵੀ ਆਉਂਦੀਆਂ ਤੇ ਸਮੇਂ-ਸਮੇਂ ਅਨੁਸਾਰ ਉਹਨਾਂ ਦੇ ਰੂਲਸ ਵੀ ਆਉਂਦੇ ਆ ਕਿ ਕਿਸੇ ਬੰਦੇ ਦੇ ਖਿਲਾਫ ਕੋਈ ਪਰਚਾ ਦਰਜ ਹੁੰਦਾ ਤੇ ਉਹਨੂੰ ਗ੍ਰਿਫਤਾਰੀ ਕਿਸ ਢੰਗ ਦੇ ਨਾਲ ਕਰਨੀ। ਪਰ ਮੈਂ ਸਮਝਦਾ ਜਿੱਦਾਂ ਕੱਲ ਦਾ ਇੱਕ ਇਹ ਲੋਕਾਂ ਦੇ ਵਿੱਚ ਪੈਨਿਕ ਪਾ ਦਿੱਤਾ ਗਿਆ
ਬੱਸਾਂ ਬੰਦ, ਉਹਦੇ ਨਾਲ 144 ਦਫਾ ਲਾਉਣੀ, ਫਿਰ ਇੰਟਰਨੈਟ ਬੰਦ ਕਰਨਾ। ਮੈਂ ਸਮਝਦਾ ਇਹਦੇ ਨਾਲ ਲੋਕਾਂ ਨੂੰ ਫਿਰ ਪੁਰਾਣੇ ਜਿਹੜੇ ਆ ਉਹ ਸਮਾਂ ਚੇਤੇ ਆਈ ਜਾਂਦੇ ਆ। ਪਰ ਮੈਂ ਇਹ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਇੱਕ ਚੀਜ਼ ਦਾ ਇੱਕ ਸਿਸਟਮ ਹੁੰਦਾ, ਕਾਨੂੰਨ ਦਾ ਆਪਣਾ ਲਾਗੂ ਕਰਨ ਦਾ ਇੱਕ ਸਿਸਟਮ ਆ। ਪਰ ਜਿਹੜੇ ਆਪਾਂ ਇਹੋ ਜਿਹੇ ਹਾਲਾਤ ਬਣਾ ਦਾਂਗੇ ਫਿਰ ਲੋਕਾਂ ਦੇ ਵਿੱਚ ਕਈ ਵਾਰੀ ਡਰ ਭੈ ਹੀ ਇੰਨਾ ਬਣ ਜਾਂਦਾ ਕਿ ਉਹ ਬੰਦਾ ਉਹਨਾਂ ਹਾਲਾਤਾਂ ਦੇ ਵਿੱਚ ਹੀ ਫਿਰ ਕੁਛ ਦਾ ਕੁਛ ਹੋਰ ਦੇਖਦਾ। ਸੋ ਮੈਂ ਸਮਝਦਾ ਸਰਕਾਰ ਨੂੰ ਚਾਹੀਦਾ ਜੇ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਉਹਦਾ ਕੋਈ ਢੰਗ ਤਰੀਕਾ ਹੁੰਦਾ, ਪਰ ਜਿਸ ਢੰਗ ਦੇ ਨਾਲ ਆਪਾਂ ਅੱਜ ਵੱਡੇ ਪੱਧਰ ਦੇ ਉੱਤੇ ਇਹ ਪੰਜਾਬ ਦਾ ਮਾਹੌਲ ਜਿਹੜਾ ਉਹਨੂੰ ਪੈਨਿਕ ਕਰ ਰਹੇ ਹਾਂ, ਇਹ ਮੈਂ ਸਮਝਦਾ ਕੋਈ ਚੰਗੀ ਗੱਲ ਨਹੀਂ। ਦੇਖੋ, ਇਹ ਸਰਕਾਰ ਦੀਆਂ ਕਈ ਵਾਰੀ ਪਾਲਿਸੀਆਂ ਹੁੰਦੀਆਂ, ਜਿਹੜੇ ਸਰਕਾਰ ਦੇ ਖਿਲਾਫ ਨੈਗੇਟਿਵਿਟੀ ਬਹੁਤ ਵੱਧ ਜਾਏ ਉਸ ਵੇਲੇ ਸਰਕਾਰਾਂ ਫਿਰ ਉਹਨੂੰ ਉਛਾਲਾ ਦੇਣ ਲਈ ਕਈ ਵਾਰੀ ਇਹੋ ਜਿਹੇ ਕਾਰਜ ਆ ਉਹ ਵੀ ਕਰ ਦਿੰਦੇ ਆ। ਪਰ ਮੈਂ ਸਮਝਦਾ ਵੀ ਇਹ ਜਿੱਦਾਂ ਅੱਜ ਮੈਂ ਮਹਿਸੂਸ ਕਰਦਾ, ਮੈਂ ਸਵੇਰੇ ਹੁਸ਼ਿਆਰਪੁਰੋਂ ਵੀ ਆਇਆ, ਅੱਜ ਅੰਮ੍ਰਿਤਸਰ 'ਚ ਵੀ ਦੇਖਦਾ, ਇਹ ਮਾਹੌਲ ਇਦਾਂ ਦਾ ਨਹੀਂ ਸਿਰਜਣਾ ਚਾਹੀਦਾ ਜਿਸ ਮਾਹੌਲ ਦੇ ਨਾਲ ਲੋਕਾਂ ਦੇ ਵਿੱਚ ਡਰ ਭੈ ਬਣੇ। ਢੰਗ ਤਰੀਕਾ ਜਿਹੜਾ ਹੈ ਉਹਨੂੰ ਢੰਗ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਵੀਡੀਓ ਮੈਸੇਜ ਦੇ ਜ਼ਰੀਏ ਪੰਜਾਬ ਦੇ ਲੋਕਾਂ ਦਾ ਸਾਥ ਮੰਗਿਆ ਹੈ ਤੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ, ਇਸ ਲਈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਪੱਕਾ ਯਕੀਨ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਗਿਆ ਹੈ, ਪੁਲਿਸ ਕੋਈ ਵੱਡੀ ਗੇਮ ਖੇਡ ਰਹੀ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਅੰਮ੍ਰਿਤਪਾਲ ਸਿੰਘ ਦੀ ਜਾਨ ਦਾ ਖਤਰਾ ਹੈ। ਉਹਨਾਂ ਕਿਹਾ ਕਿ ਜਦੋਂ ਸਾਡੇ ਪਿੰਡ ਵਿੱਚ ਇੰਨੀ ਫੋਰਸ ਲਗਾ ਦਿੱਤੀ ਗਈ ਹੈ ਤਾਂ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਕਿੰਨੀ ਫੋਰਸ ਲਗਾਈ ਗਈ ਹੋਵੇਗੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਰਕਾਰ ਆਪਣੇ ਹਿਸਾਬ ਦੇ ਨਾਲ ਕਹਾਣੀ ਬਣਾਉਣਾ ਚਾਹੁੰਦੀ ਹੈ। ਜਦੋਂ ਤੱਕ ਨਵਾਂ ਰੂਪ ਨਹੀਂ ਦਿੰਦੀ ਉਸ ਵੇਲੇ ਤੱਕ ਐਲਾਨ ਨਹੀਂ ਕੀਤਾ ਜਾਵੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਤਾ ਨੇ ਕਿਹਾ ਕਿ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਝੂਠੇ ਹਥਿਆਰਾਂ ਦੇ ਕੇਸ ਬਣਾਉਣਾ ਚਾਹੁੰਦੀ ਹੈ ਅਤੇ ਫਿਰ ਪੁੱਛਿਆ ਜਾਵੇਗਾ ਕਿ ਹਥਿਆਰ ਕਿੱਥੋਂ ਆਏ ਹਨ। ਸਿਰਫ ਇੰਨਾ ਹੀ ਨਹੀਂ, ਪਿਤਾ ਨੇ ਵੀ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਖਬਰ ਮਿਲਣ ਤੋਂ ਬਾਅਦ ਘਰ ਦੇ ਜਿਹੜੇ ਮੈਂਬਰ ਗਏ ਸਨ ਉਹਨਾਂ ਬਾਰੇ ਵੀ ਕੋਈ ਖਬਰ ਨਹੀਂ ਮਿਲੀ ਹੈ। ਪੁਲਿਸ ਉਹਨਾਂ ਦੀ ਜਾਣਕਾਰੀ ਪਰਿਵਾਰ ਨੂੰ ਦੇਵੇ। ਅਸੀਂ ਬਹੁਤ ਚਿੰਤਾ ਵਿੱਚ ਹਾਂ। ਮੈਂ ਸਾਰੇ ਪੰਜਾਬ ਵਾਸੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਅੱਗੇ ਬੇਨਤੀ ਕਰਦਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਲੋਕਾਂ ਲਈ ਲੜ ਰਿਹਾ ਸੀ ਤੇ ਇਸ ਕਰਕੇ ਸਾਡਾ ਸਾਰਿਆਂ ਪੰਜਾਬ ਦਾ ਬੇਇਨਸਾਫੀਆਂ ਦੇ ਖਿਲਾਫ ਉਹ ਆਪਣੀ ਆਵਾਜ਼ ਚੱਕ ਰਿਹਾ ਸੀ। ਇਸ ਕਰਕੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਅੱਜ ਅੰਮ੍ਰਿਤਪਾਲ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਸਾਰਿਆਂ ਲੋਕਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ, ਉਹਦੇ ਨਾਲ ਖੜਨਾ ਚਾਹੀਦਾ। ਤੇ ਇਸ ਕਰਕੇ ਸਾਰੇ ਲੋਕਾਂ ਨੂੰ ਅੱਜ ਜਿੱਦਾਂ ਦਾ ਕੋਈ ਐਫਰਟ ਕਰ ਸਕਦਾ, ਕੋਈ ਉਦਾਂ ਦਾ ਉਹਨੂੰ ਆਪਣਾ ਕਰਨਾ ਚਾਹੀਦਾ। ਜਿੱਥੇ ਕਿਤੇ ਵੀ ਕੋਈ ਬੈਠਾ ਉਹ ਸਾਰਿਆਂ ਨੂੰ ਉਹਦੇ ਨਾਲ ਉਹਦਾ ਸਹਿਯੋਗ ਕਰਨਾ ਚਾਹੀਦਾ। ਸਾਡੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਵੀ ਅੱਜ ਤੱਕ ਕੱਲ ਤੱਕ ਸਾਡਾ ਕੋਈ ਸੰਪਰਕ ਨਹੀਂ ਹੋ ਰਿਹਾ, ਕਿੱਥੇ ਆ ਕਿੱਥੇ ਨਹੀਂ। ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਲਦੀ ਸਾਨੂੰ ਮਿਲਾਇਆ ਜਾਵੇ, ਸਾਨੂੰ ਉਹਨਾਂ ਨੂੰ ਆਪਣੇ ਘਰ ਭੇਜਿਆ ਜਾਵੇ। ਉਹਨਾਂ ਦੇ ਜਥੇਬੰਦੀ ਨਾਲ ਜਾਂ ਕਿਸੇ ਹੋਰ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜੇ ਕੋਈ ਜਥੇਬੰਦੀ ਦਾ ਮਾਮਲਾ ਤਾਂ ਜਥੇਬੰਦੀ ਤੋਂ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀਗੀ ਤੇ ਇਸ ਕਰਕੇ ਸਾਡੇ ਰਿਸ਼ਤੇਦਾਰਾਂ ਨੂੰ ਦੂਜਿਆਂ ਤੀਜਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹ ਕਰਕੇ ਉਹਨਾਂ ਨੂੰ ਜਲਦੀ ਉਹਨਾਂ ਨੂੰ ਕੋਰਟ 'ਚ ਜਾਂ ਪੇਸ਼ ਕੀਤਾ ਜਾਵੇ ਤੇ ਸਾਡੀ ਵੀ ਥੋੜੀ ਚਿੰਤਾ ਖਤਮ ਹੋਵੇ। ਅਸੀਂ ਬਹੁਤ ਚਿੰਤਤ ਹਾਂ ਕਿ ਉਹਦੇ ਨਾਲ ਕੋਈ ਇਹੋ ਜਿਹਾ ਗਲਤ ਘਟਨਾ ਨਾ ਵਾਪਰ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੁਨੀਆ ਦੇ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਸ ਔਖੀ ਘੜੀ ਵਿੱਚ ਅੰਮ੍ਰਿਤਪਾਲ ਦਾ ਸਹਿਯੋਗ ਦੇਣ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਜਤਾਈ ਹੈ ਤੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਕਾਲੇ ਦਿਨ ਅਤੇ ਅਣਐਲਾਨੀ ਐਮਰਜੈਂਸੀ ਪੰਜਾਬ ਸਰਕਾਰ ਦੀ ਪੂਰੀ ਅਸਫਲਤਾ ਨੂੰ ਦਰਸਾਉਂਦੀ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਅਸਲ ਵਿੱਚ ਨਾਜ਼ੁਕ ਸਥਿਤੀਆਂ ਨਾਲ ਨਜਿੱਠਣ ਲਈ ਅਜਿਹੇ ਸਖਤ ਹਥਕੰਡਿਆਂ ਦਾ ਸਹਾਰਾ ਲੈਣ ਨਾਲ ਸਿਰਫ ਹਫੜਾ ਦਫੜੀ ਅਤੇ ਅਫਵਾਹਾਂ ਪੈਦਾ ਹੁੰਦੀਆਂ ਹਨ। ਖਹਿਰਾ ਨੇ ਕੀ ਕਰਦੇ ਹੋਏ ਕਈ ਸਵਾਲ ਮੁੱਖ ਮੰਤਰੀ ਪੰਜਾਬ ਵੱਲ ਦਾਗੇ ਹਨ ਤੇ ਪੁੱਛਿਆ ਹੈ ਕਿ ਉਹ ਇੰਨੇ ਦਿਨ ਤੋਂ ਚੁੱਪ ਕਿਉਂ ਸਨ, ਕਿ ਉਹਨਾਂ ਨੇ ਗ੍ਰਹਿ ਵਿਭਾਗ ਨੂੰ ਕੇਂਦਰ ਨੂੰ ਸੌਂਪ ਦਿੱਤਾ ਹੈ, ਪੰਜਾਬ ਕੌਣ ਚਲਾ ਰਿਹਾ ਹੈ। ਪੰਜਾਬ ਸਰਕਾਰ ਤੇ ਵਰਦਿਆਂ ਉਹਨਾਂ ਇੱਕ ਹੋਰ ਟਵੀਟ ਕੀਤਾ ਹੈ ਤੇ ਮਾਨ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਦੁੱਖ ਜ਼ਾਹਰ ਕੀਤਾ ਹੈ ਕਿ ਇਸ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ। ਖਹਿਰਾ ਨੇ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੂਰੀ ਤਰ੍ਹਾਂ ਅਯੋਗ ਅਤੇ ਅਕੁਸ਼ਲ ਮੁੱਖ ਮੰਤਰੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਸਾਡੇ ਸਿੱਖ ਨੌਜਵਾਨਾਂ ਨੂੰ ਕੇਂਦਰ ਦੇ ਰਹਿਮੋ ਕਰਮ ਤੇ ਛੱਡ ਕੇ UAPA ਵਰਗੇ ਸਖਤ ਕਾਨੂੰਨਾਂ ਤਹਿਤ ਮੁਕੱਦਮਾ ਚਲਾ ਕੇ ਦੂਰ ਦਰਾਡੇ ਸੂਬਿਆਂ 'ਚ ਭੇਜ ਰਿਹਾ ਹੈ, ਜਿਸ ਲਈ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਖਹਿਰਾ ਨੇ ਆਪਣੇ ਇਸ ਟਵੀਟ ਦੇ ਨਾਲ ਅਖਬਾਰਾਂ ਦੀਆਂ ਕਟਿੰਗਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਇਹ ਖਬਰ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਸੂਬੇ ਤੋਂ ਬਾਹਰ ਲਿਜਾਇਆ ਗਿਆ ਹੈ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕੀਤੇ ਗਏ ਇੱਕ ਹੋਰ ਟਵੀਟ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਤੇ ਵਰਦਿਆਂ ਸਵਾਲ ਕੀਤਾ ਸੀ ਕਿ ਇਹ ਕਿਸ ਕਿਸਮ ਦਾ ਮੁੱਖ ਮੰਤਰੀ ਪੰਜਾਬ ਨੇ ਚੁਣਿਆ ਹੈ। ਉਹ ਜੇਲ੍ਹ 'ਚੋਂ ਰਾਜ ਕਰ ਰਹੇ ਗੈਂਗਸਟਰ ਬਿਸ਼ਨੋਈ ਤੇ ਪੂਰੀ ਤਰ੍ਹਾਂ ਚੁੱਪ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਮਾਂ-ਬਾਪ ਇਨਸਾਫ ਮੰਗ ਰਹੇ ਹਨ, ਇਸ ਤੇ ਵੀ ਉਹ ਚੁੱਪ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਵੀ ਮੌਨ ਧਾਰੀ ਬੈਠਾ ਹੈ ਅਤੇ ਇਹ ਸਭ ਛੁਪਾਉਣ ਲਈ ਉਸਨੇ 2 ਦਿਨਾਂ ਲਈ ਇੰਟਰਨੈਟ ਵੀ ਬੰਦ ਕਰਵਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਹੈਂਡਲ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ। ਪਾਰਟੀ ਦੇ ਸੀਨੀਅਰ ਆਗੂ ਗੋਪਾਲ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦਾ ਟਵਿੱਟਰ ਅਕਾਊਂਟ ਬੰਦ ਕਰਨਾ ਗੈਰ ਜਮਹੂਰੀਅਤ ਹੈ। ਉਹਨਾਂ ਕਿਹਾ ਕਿ ਜੇ ਸੰਸਦ ਮੈਂਬਰਾਂ ਦੇ ਹੀ ਅਕਾਊਂਟ ਬੰਦ ਕਰ ਦਿੱਤੇ ਜਾਣਗੇ ਤਾਂ ਲੋਕਾਂ ਦੀ ਆਵਾਜ਼ ਕੌਣ ਚੁੱਕੇਗਾ। ਦੱਸਦੀ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਸਨ। ਇਸ ਕਾਰਨ ਨੂੰ ਵੀ ਟਵਿੱਟਰ ਬੰਦ ਕਰਨ ਦੇ ਫੈਸਲੇ ਨਾਲ ਜੋੜਿਆ ਜਾ ਰਿਹਾ ਹੈ। ਦੱਸਦੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ। ਉਹਨਾਂ ਦੇ 4 ਸਮਰਥਕਾਂ ਨੂੰ ਪੁਲਿਸ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ। ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਕੁਝ ਸਮਰਥਕਾਂ ਖਿਲਾਫ ਗੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਨਵੇਂ ਕੇਸ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਅਜਨਾਲਾ ਕਾਂਡ ਲਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਖਿਲਾਫ FIR ਦਰਜ ਕੀਤੀ ਸੀ। ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਵੀ 4 ਕੇਸ ਦਰਜ ਕੀਤੇ ਹਨ, ਜਿਸ ਵਿੱਚ ਇੱਕ ਕੇਸ ਸਮਾਜ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕਰਨਾ, ਦੂਜਾ ਕੇਸ ਕਤਲ ਦੀ ਕੋਸ਼ਿਸ਼, ਤੀਜਾ ਕੇਸ ਪੁਲਿਸ ਮੁਲਾਜ਼ਮਾਂ ਤੇ ਹਮਲੇ ਦਾ ਤੇ ਚੌਥਾ ਕੇਸ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਹੈ। ਇਹ ਸਾਰੇ ਕੇਸ 24 ਫਰਵਰੀ ਨੂੰ ਅਜਨਾਲਾ ਘਟਨਾ ਨੂੰ ਲੈ ਕੇ FIR ਨੰਬਰ 39 ਅਧੀਨ ਦਰਜ ਕੀਤੇ ਗਏ ਹਨ। ਅਧਿਕਾਰੀਆਂ ਦੇ ਬਿਆਨ ਮੁਤਾਬਕ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਹੁਣ ਤੱਕ ਕੋਈ ਜਾਣਕਾਰੀ ਪੁਲਿਸ ਦੇ ਹੱਥ ਨਹੀਂ ਲੱਗੀ ਹੈ, ਪਰ ਉਹਨਾਂ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਰਾਤ 2 ਵਜੇ ਪੁਲਿਸ ਦੇ ਸਾਹਮਣੇ ਸਰੈਂਡਰ ਜ਼ਰੂਰ ਕਰ ਦਿੱਤਾ ਹੈ। ਪੁਲਿਸ ਨੇ ਉਹ ਮਰਸੀਡੀਜ਼ ਗੱਡੀ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਸਫ਼ਰ ਕਰਦੇ ਸਨ। ਗ੍ਰਿਫਤਾਰੀ ਤੋਂ ਪਹਿਲਾਂ ਹਰਜੀਤ ਸਿੰਘ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਸ਼ਨੀਚਰਵਾਰ ਨੂੰ ਘਰ ਤੋਂ ਨਿਕਲੇ ਸਨ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਪਹਿਲਾਂ ਇੱਕ ਟਰੱਕ ਸਾਡੀ ਗੱਡੀਆਂ ਦੇ ਅੱਗੇ ਚੱਲ ਰਿਹਾ ਸੀ, ਉਹ ਸਾਨੂੰ ਰਸਤਾ ਨਹੀਂ ਦੇ ਰਿਹਾ ਸੀ। ਸਾਨੂੰ ਸ਼ੱਕ ਹੋਇਆ ਤਾਂ ਦੂਰੋਂ ਬੈਰੀਕੇਡ ਲੱਗੇ ਹੋਏ ਨਜ਼ਰ ਆਏ। ਹਰਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਥੋੜੀ ਦੂਰ ਉਹਨਾਂ ਨੇ ਗੱਡੀ ਰੋਕੀ ਅਤੇ ਆਪ ਪੁਲਿਸ ਕੋਲ ਚੱਲ ਕੇ ਗਏ। ਉਹਨਾਂ ਕਿਹਾ ਕਿ ਅਸੀਂ ਪੁਲਿਸ ਤੋਂ ਪੁੱਛਿਆ ਕਿ ਸਾਡਾ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ, ਪਰ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਮੁੜ ਕੇ ਵਾਪਸ ਗੱਡੀ ਵਿੱਚ ਆਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਉਸ ਗੱਡੀ ਵਿੱਚ ਨਹੀਂ ਸਨ, ਜਿਸ ਵਿੱਚ ਉਹ ਮੇਰੇ ਨਾਲ ਬੈਠੇ ਸਨ। ਹਰਜੀਤ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਮੁਕਤਸਰ ਸਾਹਿਬ ਪਹੁੰਚਣਾ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਜੇਕਰ ਸਾਨੂੰ ਗ੍ਰਿਫਤਾਰ ਕਰਨਾ ਹੀ ਸੀ ਤਾਂ ਉਸੇ ਵੇਲੇ ਕਰ ਸਕਦੀ ਸੀ, ਪਰ ਬੇਵਜ੍ਹਾ ਪੂਰਾ ਮਾਹੌਲ ਬਣਾਇਆ ਗਿਆ। ਹਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪ DIG ਬਾਰਡਰ ਰੇਂਜ ਨੂੰ ਫੋਨ ਕਰਕੇ ਕਿਹਾ ਕਿ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਹਾਂ। ਲਾਇਸੈਂਸ ਤਾਂ ਤੁਹਾਡੇ ਕੋਲ ਖੋਲ ਕੇ ਦਿਖਾ ਦਿਓ। ਮੇਰੇ ਖਿਆਲ ਨਾਲ ਲੱਖ ਸਵਾ ਲੱਖ ਰੁਪਇਆ ਹੋਊਗਾ। ਠੀਕ ਹੈ, ਇਹ ਤੁਸੀਂ ਉੱਥੋਂ ਲੈ ਕੇ ਆਏ ਹੋ ਘਰੋਂ? ਇਹ ਹਾਂਜੀ ਕਰਾ ਲੈਂਦੇ। ਅਸਲਾ ਕਿਹੜਾ ਤੁਹਾਡੇ ਕੋਲ? 32 ਬੋਰ ਦਿਖਾ ਦਿਓ। ਠੀਕ ਹੈ। ਪਿੱਛੇ ਵੀ ਕਰੀ ਗੱਡੀ ਦਿਖਾ ਦੇ ਜੀ। ਦਵਾਈਆਂ ਨੇ ਸ਼ਹਿਰਾ ਬਣਾਉਣਾ। ਠੀਕ ਹੈ ਜੀ, ਠੀਕ ਹੈ ਜੀ। ਇਹ ਕੋਈ ਕਹਿ ਜਿਹੜਾ ਮਨਾ ਕਰਦਾ ਹੈ ਤਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਧਾਇਕ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੁਆਰਾ ਭਾਈ ਅੰਮ੍ਰਿਤਪਾਲ ਸਿੰਘ ਤੇ ਕੀਤੀ ਜਾ ਰਹੀ ਕਾਰਵਾਈ ਤੇ ਸਵਾਲ ਚੁੱਕੇ ਹਨ। ਉਹਨਾਂ ਇਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੂਮਿਕਾ ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਨਿਰਦੋਸ਼ ਨੌਜਵਾਨਾਂ ਨੂੰ ਚੁੱਕ ਕੇ ਕੇਂਦਰ ਨੂੰ ਸੌਂਪਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ। 84 ਵੇਲੇ ਵੀ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਜਬਰਨ ਚੁੱਕ ਕੇ ਮਾਰਿਆ ਗਿਆ ਸੀ। ਮੁੜ ਉਹੀ ਮਾਹੌਲ ਬਣਾ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਤੇ ਕੇਜਰੀਵਾਲ ਆਮ ਆਦਮੀ ਸਰਕਾਰ ਤੋਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ 1 ਮਹੀਨੇ ਤੋਂ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ? ਅਜਨਾਲਾ ਦੀ ਘਟਨਾ ਨੂੰ ਹੋਏ ਪੂਰਾ 1 ਮਹੀਨਾ ਹੋ ਗਿਆ। 1 ਮਹੀਨੇ ਤੋਂ ਤੁਹਾਨੂੰ ਕਿਹਨੇ ਰੋਕ ਕੇ ਰੱਖਿਆ ਸੀ? ਕੀ ਕਾਰਨ ਹੈਗਾ ਕਿ ਤੁਸੀਂ 1 ਮਹੀਨੇ ਤਾਈਂ ਪੰਜਾਬ ਵਿੱਚ ਦਹਿਸ਼ਤ ਨੂੰ ਫੈਲਣ ਦਿੱਤਾ? ਤੇ ਅੱਜ ਮੈਂ ਆ ਵੀ ਪੁੱਛਣਾ ਚਾਹੁੰਦੀ ਹਾਂ ਕੇਂਦਰ ਦੀ ਸਰਕਾਰ ਤੇ ਮੈਂ ਚੇਤਾਵਨੀ ਵੀ ਦੇਣਾ ਚਾਹੁੰਦੀ ਹਾਂ
ਕੇਂਦਰ ਨੂੰ ਤੇ ਰਾਜ ਸੂਬੇ ਦੀ ਸਰਕਾਰ ਨੂੰ ਤੁਸੀਂ ਨਾ ਸੋਚੋ ਕਿ 84 ਦੀ ਤਜ਼ਾ ਤੁਸੀਂ ਇੰਦਰਾ ਗਾਂਧੀ ਦੇ ਰਾਹ ਤੇ ਚੱਲ ਕੇ ਕਾਂਗਰਸ ਪਾਰਟੀ ਦੀ ਹਰਕਤਾਂ ਕਰਕੇ ਪੰਜਾਬ 'ਚ ਅੱਗ ਲਗਾ ਕੇ ਤੁਸੀਂ ਸਿਆਸੀ ਰੋਟੀ ਤੁਸੀਂ ਆਪਣੀ ਸੇਖੋਗੇ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ 150 ਨੌਜਵਾਨ ਫੜੇ ਗਏ ਨੇ। ਜੇ ਕੇਂਦਰ ਨੂੰ ਪਤਾ ਸੀ 6 ਮਹੀਨੇ ਤੋਂ ਬੰਦਾ ਘੁੰਮ ਰਿਹਾ ਹੈ, ਜੇ ਤੁਹਾਨੂੰ ਇੰਨਾ ਕੁਝ ਪਤਾ ਸੀ ਕਿ ISI ਦਾ ਏਜੰਟ ਹੈ, 6 ਮਹੀਨੇ ਤੁਸੀਂ ਸੁੱਤੇ ਕਿਉਂ ਰਹੇ? ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੀ ਹੈ, ਜੇ ਇੰਨਾ ਕੁਝ ਹੋ ਰਿਹਾ ਸੀਗਾ ਉੱਥੇ ਕਿ ਤੁਸੀਂ ਸੁੱਤੇ ਪਏ ਸੀਗੇ, ਮਹੀਨਾ ਪਰ ਤੁਸੀਂ ਪਹਿਲੇ ਕਿਉਂ ਐਕਸ਼ਨ ਨਹੀਂ ਲਿੱਤਾ? ਤੇ ਅੱਜ ਤੁਸੀਂ ਦੋਨੋਂ ਰਲ ਮਿਲ ਕੇ ਜਿੱਥੇ ਅੱਧੀ ਪੰਜਾਬ ਦੀ ਪੁਲਿਸ 50 ਕੰਪਨੀਆਂ ਸੈਂਟਰ ਦੀਆਂ ਇੱਕ ਬੰਦੇ ਨੂੰ ਨਹੀਂ ਫੜ ਸਕਦੇ, ਜਦ ਵੀਡੀਓ ਵਾਇਰਲ ਹੈ ਕਿ ਤੁਸੀਂ ਉਹਨੂੰ ਫੜ ਲਿਆ ਹੈ, ਫਿਰ ਇਹ ਕੀ ਖੇਡ ਖੇਡੀ ਜਾ ਰਹੀ ਹੈ ਪੰਜਾਬ 'ਚ? ਇਹ ਸਿਰਫ ਇੱਕ ਵਾਰ ਫੇਰ 84 ਦੀ ਤਰ੍ਹਾਂ ਸਾਡੇ ਬੱਚਿਆਂ ਨੂੰ ਫੜ ਕੇ 150 ਬੱਚੇ ਫੜੇ ਗਏ ਨੇ। ਜਿਸ ਮਰਜ਼ੀ ਨੂੰ ਤੁਸੀਂ ਚੱਕ ਲਓ ਕਿ ਇਹ ਉਹਨਾਂ ਦੇ ਨਾਲ ਜੁੜਿਆ ਹੋਇਆ ਹੈਗਾ, ਤੇ ਚੱਕ ਕੇ ਕਿੱਥੇ ਜਾ ਰਹੇ ਨੇ? ਬੱਚੇ ਸਾਰੇ ਲਾਪਤਾ ਹੋ ਰਹੇ ਨੇ। ਇਹੀ ਕੁਛ ਇੰਦਰਾ ਗਾਂਧੀ ਨੇ, ਇਹੀ ਕੁਛ ਕਾਂਗਰਸ ਨੇ ਕੀਤਾ ਸੀ ਤੇ ਪੰਜਾਬ ਨੂੰ ਧਕੇਲਤਾ ਸੀ ਅੱਗ 'ਚ। 9 ਸਾਲ ਨਿਕਲ ਨਹੀਂ ਸਕੇ। ਅੱਜ ਮੈਂ ਚੇਤਾਵਨੀ ਦੇਣੀ ਆ ਕੇਂਦਰ ਨੂੰ ਤੇ ਸੂਬੇ ਦੀ ਸਰਕਾਰ ਨੂੰ, ਇਹਨਾਂ ਹਰਕਤਾਂ ਤੋਂ ਬਾਅਦ ਆ ਜਾਓ, ਪੰਜਾਬ 'ਚ आग लगा के आपकी सियासी रोटी ना सेको। तुम लगातार केंद्र की सरकारों ने पंजाब के साथ इनजस्टिस किया है। हमारा पानी हमसे लेके जा रहे हैं, हमारी राजधानी जो ये पार्लियामेंट में हमें प्रॉमिस करी गई थी आज तक नहीं मिली। जो हमारी SGPC एक्ट ऑफ पार्लियामेंट में बना है वो जाके स्टेट में जाके हरियाणा में उसको रद्द कर देते हैं। ड्रोन के राही पाकिस्तान से हमारे आर्म्स आ रहे हैं, हमारे नशे आ रहे हैं, उसको कोई रोका नहीं जा रहा है। और हमारे बंदी सिखों को जिन्होंने अपनी सजा कंप्लीट करी है उनको तो बंद करके रखा है, लेकिन एक गॉडमैन को जो रेप के लिए, जो हमारे गुरु ग्रंथ साहब के ऊपर बेअदबी करने के लिए जो उसको आप लगातार बार बार पैरोल दे रहे हैं। तो ये सारी चीज़ों से आप क्या कर रहे हैं? आप पंजाब में आग लगाने की कोशिश कर रहे हैं और उसी पे आप अपनी राजनीति बेस कर रहे हैं। सो ये चीज़ें जब आप करेंगे तो पंजाब के लोगों को, पंजाब के यूथ को आप आइसोलेट कर रहे हैं। यही इंदिरा गांधी ने किया। और अब जब पंजाब का नौजवान पूरे दुनिया में फैला हुआ है तो उसका रिएक्शन बाहर भी देखेगा। और जो सिख कौम सरबत के भले की बात, हम सबसे बड़े नेशनलिस्ट हैं क्योंकि सबसे बड़ी कुर्बानियां इस देश के आज़ादी के लिए हमने दी हैं। 70 साल से इस देश का पेट भरने का काम पंजाब के किसान करते हैं। कभी किसानी आंदोलन में बैठा के आप उनको उधर एंटी नेशनल पेंट करते हैं, और अब ये सारी चीजें करके जब इसका रिएक्शन बाहर आएगा तो आप वहां एंटी नेशनल पेंट करेंगे। ये बिल्कुल नहीं चलेगा। सिख सबसे बड़े नेशनलिस्ट हैं, सबसे बड़ी कुर्बानियां दी हैं और सबसे पहले देश के लिए अपनी जान आगे रखते हैं। ਪੰਥ ਸੇਵਕ ਜੁਝਾਰੂ ਸ਼ਖਸੀਅਤਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਦਰਬਾਰ ਵੱਲੋਂ ਮਿੱਥ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਢੰਗ ਨਾਲ ਜਾਣਕਾਰੀ ਤੇ ਆਪਸੀ ਤਾਲਮੇਲ ਦੇ ਸਰੋਤ ਬੰਦ ਕਰਕੇ ਪੰਜਾਬ ਭਰ ਵਿੱਚੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁੱਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨਿਯਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ, ਉਹ ਦਰਸਾਉਂਦਾ ਹੈ ਕਿ ਹਕੂਮਤ ਪੰਜਾਬ ਤੇ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਤੇ ਬਦਨਾਮ ਕਰਨ ਲਈ ਸਭ ਹੱਦ ਬੰਨੇ ਟੱਪ ਰਹੀ ਹੈ। ਪੰਜਾਬ ਭਰ ਵਿੱਚ ਬੀਤੇ ਦਿਨਾਂ ਤੋਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਛਾਪੇਮਾਰੀਆਂ ਬਾਰੇ ਇਨ੍ਹਾਂ ਜੁਝਾਰੂ ਆਗੂਆਂ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਨਿਖੇੜਨ ਅਤੇ ਨਿਸ਼ਾਨੇ ਉੱਤੇ ਲਿਆਉਣ ਦੀ ਉਸੇ ਲੜੀ ਦਾ ਹੀ ਅਗਲਾ ਹਿੱਸਾ ਹੈ, ਜਿਸ ਤਹਿਤ ਸਿੱਖਾਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਤੇ ਕਿਰਸਾਨੀ ਸਾਂਝੇ ਸੰਘਰਸ਼ ਵਿੱਚ ਨਿਭਾਈ ਮੂਹਰੀ ਭੂਮਿਕਾ ਕਾਰਨ ਉਪ ਮਹਾਦੀਪ ਅਤੇ ਆਲਮੀ ਪੱਧਰ ਉੱਤੇ ਬਣੀ ਸ਼ਾਖ ਤੇ ਸਮਰੱਥਾ ਨੂੰ ਢਾਲ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਸ਼ਾਖ ਤੇ ਸਮਰੱਥਾ ਅਤੇ ਸਿੱਖ ਨੌਜਵਾਨਾਂ ਵਿੱਚ ਆਈ ਚੇਤਨਾ ਦਿੱਲੀ ਦਰਬਾਰ ਨੂੰ ਭੈਭੀਤ ਕਰ ਰਹੀ ਹੈ, ਜਿਸ ਕਾਰਨ ਦਿੱਲੀ ਦੀਆਂ ਏਜੰਸੀਆਂ ਪੰਜਾਬ ਦੇ ਹਾਲਾਤ ਵਿੱਚ ਅਸਥਿਰਤਾ ਵਾਲੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਜਬਰ ਜ਼ੁਲਮ ਤੇ ਵਧੀਕੀ ਦੀਆਂ ਕਾਰਵਾਈਆਂ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ ਜਾ ਸਕੇ। ਵਿਕਰਮਜੀਤ ਸਾਨੀ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਹੈ ਕਿ ਉਹਨਾਂ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਹੈ ਅਤੇ 700 ਵਿਦਿਆਰਥੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਕੈਨੇਡਾ ਨੂੰ ਦਖਲ ਦੇਣ ਦੀ ਵੀ ਅਪੀਲ ਕੀਤੀ ਹੈ, ਜਿਸ ਤੇ ਜੈ ਸ਼ੰਕਰ ਨੇ ਇਸ ਮਾਮਲੇ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਈ ਲੋਕ ਧੋਖਾਧੜੀ ਦਾ ਕੰਮ ਕਰ ਰਹੇ ਹਨ, ਸਰਕਾਰ ਉਹਨਾਂ ਖਿਲਾਫ ਕਾਰਵਾਈ ਕਰ ਰਹੀ ਹੈ, ਪਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਇਹ ਮੁੱਦਾ ਉਠਾਇਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ है। ये हमारा कल मैं एक्सटर्नल अफेयर मिनिस्टर जयशंकर जी को मिला था, क्योंकि हमारे 700 पंजाबी बच्चे वहाँ डिपोर्ट हो रहे हैं जो यहाँ से फ्रॉडलेंट एडमिशन लेटर लेके वहाँ पहुँच गए। लेकिन बड़ी अचंभे की बात है कि कैनेडियन हाई कमीशन ने भी उनको वीज़े दे दिए, वो वहाँ पढ़ भी लिए। अब जब नौकरी का टाइम आया, PR का टाइम आया, उन्होंने कहा नहीं जी जो आप
जिस लेटर पे आए थे वो लेटर फोर्ज था। तो इसमें बच्चों की गलती नहीं है, ठीक है, कुछ पंजाब में एजेंट्स ने धोखाधड़ी करी, उन पे एक्शन हो रहा है, लेकिन कैनेडियन इमिग्रेशन की भी है कि उन्होंने वीज़े दे दिए। अब हम उनको डिमांड कर रहे हैं और भारत सरकार भी टेकअप कर रही है कैनेडियन गवर्नमेंट से कि भी इन बच्चों का कोई कसूर नहीं है, तो इन बच्चों को डिपोर्ट ना किया जाए। क्या विदेश मंत्री वो कर रहे हैं, उन्होंने इंडियन हाई कमीशन ने वहाँ भी बात की है, रिटर्न रिप्रेजेंटेशन भी दी है, और हम लोग उनके साथ मिल के लीगल रिकोर्स का भी जो है एग्जामिन कर रहे हैं कि वहाँ पे हम लीगल पटिशन भी डालें और गवर्नमेंट ऑफ इंडिया भी गवर्नमेंट ऑफ कनाडा से बात करें, क्योंकि लेकिन मामला बड़ा संवेदनशील है, क्योंकि इमिग्रेशन का मामला है। तो वहाँ के जो लोकल एमपीज़ हैं, हमारे पंजाबी मिनिस्टर, वो भी ज़्यादा हेल्प नहीं कर पा रहे इसमें, पर वी होप कि ये मैटर रिजॉल्व हो जाएगा और हमारे बच्चों को तकलीफ़ नहीं सहनी पड़ेगी, क्योंकि उनका कोई कसूर नहीं। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 2024 ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਨੂੰ 9 ਦਸੰਬਰ 2021 ਨੂੰ ਲਿਖਤੀ ਰੂਪ ਵਿੱਚ ਦਿੱਤੇ ਗਏ ਭਰੋਸੇ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਦਰਪੇਸ਼ ਲਗਾਤਾਰ ਵੱਧ ਰਹੇ ਸੰਕਟ ਨੂੰ ਘੱਟ ਕਰਨ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਐਸਕੇਐਮ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਅਹਿਮ ਫੈਸਲੇ ਲਏ ਜਾਣਗੇ। ਜਿਹੜੀਆਂ ਮੰਗਾਂ ਸਾਡੀਆਂ 2021 ਦੇ ਵਿੱਚ ਰਹਿ ਗਈਆਂ ਸੀਗੀਆਂ ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ, ਜਿਵੇਂ ਕੇਸ ਵਾਪਸੀ ਦੀ ਗੱਲ ਹੈ, ਲਿਖਮਪੁਰ ਖੀਰੀ ਦੇ ਸਜ਼ਾਵਾਂ ਦਿਵਾਉਣ ਦੀ ਗੱਲ ਹੈ, ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਹੈ ਤੇ ਸ਼ਹੀਦਾਂ ਦਾ ਕੰਪਨਸੇਸ਼ਨ ਨਾਲ ਦੀ ਗੱਲ ਹੈ, ਉਹ ਸਾਰੇ ਕੇਸਾਂ ਦੀ ਉਹ ਮੰਗਾਂ ਦੇ ਉੱਤੇ ਅਸੀਂ ਲਗਾਤਾਰ ਅੰਦੋਲਨ ਕਰ ਰਹੇ ਹਾਂ। ਉਹ ਅੰਦੋਲਨ ਅਸੀਂ ਕਦੇ ਮਤਲਬ ਦਰ ਪਰ ਦਰ, ਕਦੇ ਸਟੇਟ ਪੱਧਰ ਤੇ, ਕਦੇ ਭਾਰਤ ਬੰਦ ਦਾ ਸੱਦਾ ਦੇ ਕੇ, ਐਵੇਂ ਲਗਾਤਾਰ ਸਾਡੇ ਜਾਰੀ ਨੇ। ਉਹਨਾਂ ਦੇ ਵਿੱਚੋਂ ਇਹ लेकिन क्या सहमति आप लोगों की बन पाई है? सब लोग एक बैनर के तले इकट्ठा हुए हैं आप लोग? हम सब लोग ऐसे, देखो बड़ा है किसान आंदोलन के अंदर जथेबंदी बहुत बड़ी हैं, इसमें कोई अलग हो गया, कोई रल गया, कोई चला गया, कोई आ गया, ऐसा होता ही रहता है, कोई बड़ी बात नहीं है, कोई आ गया कोई चला गया, ऐसे तो चलेगी क्योंकि जथेबंदी बहुत। क्या लगता है कि सरकार पर दबाव बन पाएगा ऐसे आप लोग अलग अलग? क्यों नहीं बन पाएगा? ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਜਿਸ ਦਿਨ ਅਸੀਂ ਧਰਨਾ ਇੱਥੋਂ ਚੁੱਕ ਕੇ ਲੈ ਕੇ ਗਏ, ਉਸ ਦਿਨ ਆ ਕੇ ਗਏ ਸੀ ਕਿ ਸੰਘਰਸ਼ ਨਹੀਂ ਖਤਮ ਹੋਇਆ, ਸਿਰਫ ਧਰਨਾ ਸਮਾਪਤ ਕੀਤਾ ਹੈ, ਸੰਘਰਸ਼ ਸਾਡਾ ਜਾਰੀ ਹੈ। ਸੋ ਉਹ ਜਿਹੜੀਆਂ ਮੰਗਾਂ ਸਰਕਾਰ ਨੇ ਮੰਨੀਆਂ ਸਨ, ਪਹਿਲੀ ਗੱਲ ਤਾਂ ਸਰਕਾਰ ਉਹਨਾਂ ਤੋਂ ਪਿੱਛੇ ਹਟੀ ਹੈ। ਸਰਕਾਰ ਨੇ ਉਹ ਸਾਡੀਆਂ ਸਾਰੀਆਂ ਮੰਗਾਂ ਤੋਂ ਕਿਹਾ ਸੀ ਪਰਚੇ ਰੱਦ ਕਰਾਂਗੇ, ਮੁਆਵਜ਼ਾ ਦੇਵਾਂਗੇ, ਲਖੀਮਪੁਰ ਖੀਰੀ ਨੂੰ ਇਨਸਾਫ ਦੇਵਾਂਗੇ, ਹਰ ਗੱਲ ਤੋਂ ਸਰਕਾਰ ਪਿੱਛੇ ਹਟੀ ਹੈ। ਸੋ ਉਹਦੇ ਵਿਰੋਧ ਦੇ ਵਿੱਚ ਅੱਜ ਦਾ ਇਹ ਵੱਡਾ ਇਕੱਠ ਜਿਹੜਾ ਰਾਮਲੀਲਾ ਗਰਾਊਂਡ 'ਚ ਕੀਤਾ ਗਿਆ, ਉਹੀ ਮੰਗਾਂ ਲੈ ਕੇ ਫਿਰ ਦੁਬਾਰਾ ਤੋਂ ਅਸੀਂ ਜਿਹੜੇ ਖੇਤੀਬਾੜੀ ਮੰਤਰੀ ਨੂੰ ਮਿਲਣ ਜਾ ਰਹੇ ਹਾਂ ਕਿ ਸਾਨੂੰ ਦੱਸਿਆ ਜਾਵੇ ਜੋ ਰਿਟਰਨ ਦਿੱਤਾ ਹੈ ਤਾਂ ਸਰਕਾਰ ਪਿੱਛੇ ਕਿਉਂ ਹਟੀ ਹੈ। ਤੇ ਕੁਝ 2-4 ਮੰਗਾਂ ਹੋਰ ਨਾਲ ਨੇ, ਜਿਹਦੇ ਵਿੱਚ ਪੈਨਸ਼ਨ ਸਕੀਮ ਹੈ, ਜਿਹਦੇ ਵਿੱਚ ਪੈਨਸ਼ਨ ਸਕੀਮ ਹੈ ਕਿਸਾਨਾਂ ਵਾਸਤੇ। ਅਸੀਂ ਮੰਗਦੇ ਹਾਂ ਕਿ 10,000 ਪੈਨਸ਼ਨ ਸਕੀਮ ਦਿੱਤੀ ਜਾਵੇ, ਜਿਹੜਾ ਕਰਜ਼ਾ ਪੂਰਾ ਹੈ ਪੂਰਨ ਕਰਜ਼ਾ ਮੁਕਤੀ ਰਾਹਤ ਬਿੱਲ ਲਿਆਂਦਾ ਜਾਵੇ। ਸੋ ਇਹ ਬਾਕੀ ਸਾਡੀਆਂ ਪਹਿਲੀਆਂ ਮੰਗਾਂ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਐਮਐਸਪੀ ਜਿਹੜੀ ਹੈ ਉਹ 'ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਸੋ ਇਹ ਪਹਿਲੀਆਂ ਹੀ ਮੰਗਾਂ ਸਾਡੀਆਂ ਸਾਰੀਆਂ। ਸਾਨੂੰ ਜਿਹੜਾ ਲਖੀਮਪੁਰ ਖੀਰੀ ਇਨਸਾਫ ਨਹੀਂ ਮਿਲਿਆ ਉਹ ਦਿੱਤਾ ਜਾਵੇ। ਸਾਡੇ ਜਿੰਨੇ ਪਰਚੇ ਕੀਤੇ ਹੋਏ ਆ ਅਲੱਗ-ਅਲੱਗ ਸਟੇਟਾਂ 'ਚ ਉਹ ਸਾਰੇ ਰੱਦ ਕੀਤੇ जान। क्या मानते हैं कि सरकार ने वादा खिलाफी की है? बिल्कुल अगर वादा खिलाफी ना की होती तो आज ये इतना बड़ा इकट्ठ नहीं होता। ये इकट्ठ तभी हुआ है कि ਜਿਹੜੀ ਵਾਦਾ ਖਿਲਾਫੀ ਕੀਤੀ ਹੈ ਸਰਕਾਰ ਨੇ, ਤਾਂ ਹੀ ਵੱਡਾ ਇਕੱਠ ਕੀਤਾ ਹੈ ਕਿ ਭਾਈ ਸਰਕਾਰ ਨੂੰ ਚੇਤਾਵਨੀ ਦੇਣ ਆਏ ਆ, ਨਹੀਂ ਤਾਂ ਫਿਰ ਦਿੱਲੀ ਨੂੰ ਘੇਰਾਂਗੇ, ਫਿਰ ਇਹ ਅੰਦੋਲਨ ਜਿਹੜਾ ਵੱਡਾ ਹੋ ਕੇ ਅੱਗੇ ਵਧੇਗਾ, ਫਿਰ ਦੁਬਾਰਾ ਤੋਂ ਵੀ ਉਸੇ ਤਰ੍ਹਾਂ ਦਿੱਲੀ ਨੂੰ ਬਲੌਕ ਕੀਤਾ ਜਾ ਸਕਦਾ। ਸੋ ਇਹ ਚੇਤਾਵਨੀ ਜਿਹੜੀ ਮਹਾਪੰਚਾਇਤ ਅੱਜ ਦੀ ਇਹ ਕੀਤੀ ਜਾ ਰਹੀ ਆ, ਉਹੀ ਸਰਕਾਰ ਨੂੰ ਦੱਸਣ ਜਾ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਇੱਕ ਸਿੱਖ ਵਿਦਿਆਰਥੀ ਤੇ ਅਣਪਛਾਤਿਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ 'ਚ ਵਿਦਿਆਰਥੀ ਦੀ ਪੱਗ ਲਾ ਦਿੱਤੀ ਗਈ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਗਗਨਦੀਪ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ 17 ਮਾਰਚ ਨੂੰ ਹਾਈਵੇ 97 ਅਤੇ ਕੈਲੋਨਾ ਵਿੱਚ ਮੈਕਰੀ ਰੋਡ ਨੇੜੇ ਬੱਸ ਤੋਂ ਉਤਰਨ ਤੋਂ ਬਾਅਦ ਕੁੱਟਿਆ ਗਿਆ। ਗਗਨਦੀਪ ਸਿੰਘ ਕਰਿਆਨੇ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ। ਉਸ ਸਮੇਂ ਬੱਸ ਤੇ ਉਸ ਦੀ 12 ਤੋਂ 15 ਸਾਲ ਦੀ ਉਮਰ ਦੇ ਮੁੰਡਿਆਂ ਨਾਲ ਝੜਪ ਹੋ ਗਈ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।